टिकटा ले जाओ टिकटा ये नेहा जट्टी ताड़े मेले च पहली बारी माही आवेगा मैं बुला नाले धरती ते जावांगी ओनु दिल वाले रंगले पर ते बिठावांगी लुडियां पाउण दिया पक्कियां एक बारी किसी ने तार नहीं सी बन्नी मैं राउंड मारिया ते मैं मौत दे खूह चों बाहर ਮੈਨੂੰ ਉਹ ਤੋਂ ਪੈਲੀਏ ਤੋਂ ਚੁੱਕ ਕੇ ਲਿਆਏ ਆ ਜੀ ਇਹ ਸਾਡੇ ਬੜੇ ਖਤਰ ਦੀ ਗੱਲਾਂ ਉੱਤੇ ਦੰਦੀਆਂ ਵੱਡ ਵੱਡ ਕੇ ਮੁੰਡਾ ਮੋਰ ਇਸ਼ਕ ਦੀ ਲਾਵੇ ਲਈ ਜੋ ਟਿਕਟਾਂ ਇਦਾਂ ਨਹੀਂ ਟਿਕਟਾਂ ਵੇਖਦੀ ਲਈ ਜੋ ਟਿਕਟਾਂ ਲਈ ਮੈਨੂੰ ਲੱਗਦਾ ਸਲੀਮ ਜਿਹੜਾ ਸਲੀਮ ਅਲਵੇਲਾ ਨਾ ਉਹ ਖੂਹ 'ਚ ਹੀ ਵੜਿਆ ਆ ਮੌਤ ਦੇ ਖੂਹ 'ਚ ਕੁੱਤੇ ਭੌਂਕਣ ਉੱਥੇ ਨੱਚਣ ਲੱਗ ਪੈਂਦੇ ਇਹਦੇ ਕੋਤਾ ਕਰੇ ਦੇ ਸਟੈਪ ਕਰਦੀ ਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਸਾਰਿਆਂ ਦਾ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਵੈਲਕਮ ਕਰਦੇ ਹਾਂ ਤੁਹਾਡਾ ਇੱਕ ਵਾਰ ਫੇਰ ਤੁਹਾਡੇ ਪਿਆਰੇ ਚੈਨਲ ਤੇ ਸੋ ਲੈ ਕੇ ਹਾਜ਼ਰ ਹੋਏ ਅੱਜ ਇੱਕ ਹੋਰ ਨਵੀਂ ਵੀਡੀਓ ਸੋ ਅੱਜ ਜਿਹੜੀ ਵੀਡੀਓ ਲੈ ਕੇ ਆਏ ਬਹੁਤ ਹੀ ਖਤਰਨਾਕ ਵੀਡੀਓ ਆ ਤੇ ਤੁਸੀਂ ਸੋਚ ਰਹੇ ਹੋਵੋਗੇ ਖਤਰਨਾਕ ਕਿਉਂ ਆ ਇਹਦਾ ਨਾਂ ਹੀ ਬਹੁਤ ਖਤਰਨਾਕ ਹੈ ਜੀ ਵੀਡੀਓ ਦਾ ਨਾਮ ਹੈਗਾ ਕੈਂਡੀ ਬਾਕਸ ਐਪੀਸੋਡ ਨੰਬਰ 105 ਮੌਤ ਕਾ ਕੂਆ ਸੋ ਜਿੱਥੇ ਸਲੀਮ ਸਾਹਿਬ ਤੇ ਗੋਗਾ ਸਾਹਿਬ ਆ ਜਾਣਾ ਉੱਥੇ ਵਾਕਈ ਮੌਤ ਦਾ ਕੂਆ ਹੀ ਆ ਤੇ ਨਾਲ ਹੈਗੇ ਜੀ ਉਕਾਸ਼ਾ ਗੁਲ ਜੀ ਸੋ ਅੱਜ ਹਰੂਨ ਰਫੀਕ ਜੀ ਨਹੀਂ ਹੈਗੇ ਅੱਜ ਐਂਕਰ ਜਿਹੜੇ ਬਣੇ ਨੇ ਉਹ ਉਕਾਸ਼ਾ ਗੁਲ ਜੀ ਬਣੇ ਨੇ ਸੋ ਆਜੋ ਦੇਖਦੇ ਇਹਨਾਂ ਦਾ ਕਮਾਲ ਕੀ ਗੱਲਬਾਤ ਕਰਦੇ ਨੇ ਜਿਹੜੇ ਦੋਸਤ ਨਵੇਂ ਆਏ ਨੇ ਚੈਨਲ ਸਬਸਕ੍ਰਾਈਬ ਕਰ ਲਓ ਲਾਈਕ ਸ਼ੇਅਰ ਤੱਕ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦਿਆ ਕਰੋ ਤੇ ਜਿਨ੍ਹਾਂ ਨੇ ਹਜੇ ਤੱਕ ਵੀ ਸਾਡਾ ਵਲੌਗਿੰਗ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾ ਕੇ ਜ਼ਰੂਰ ਕਰ ਲਿਓ ਸੋ ਉਹਦੇ ਉੱਪਰ ਸਾਡੀ ਇੱਕ ਹੋਰ ਨਵੀਂ ਵੀਡੀਓ ਆਉਣ ਲੱਗੀ ਹੈ ਜੀ ਜਲੰਧਰ ਤੋਂ ਸ਼੍ਰੀ ਮੁਕਤਸਰ ਸਾਹਿਬ ਦਾ ਜਿਹੜੀ ਯਾਤਰਾ ਆ ਉਹ ਤੁਹਾਨੂੰ ਅਸੀਂ ਜ਼ਰੂਰ ਦਿਖਾਵਾਂਗੇ ਸਾਰਿਆਂ ਨੇ ਜਾ ਕੇ ਚੈਨਲ ਜਲਦੀ ਸਬਸਕ੍ਰਾਈਬ ਕਰ ਲਓ ਗਗਨਪ੍ਰੀਤ ਸਿੰਘ ਵਲੌਗਸ ਡਿਸਕ੍ਰਿਪਸ਼ਨ 'ਚ ਤੁਹਾਨੂੰ ਲਿੰਕ ਮਿਲ ਜਾਏਗਾ ਤੇ ਆਜੋ ਦੋਸਤੋ ਕਰਦੇ ਹਾਂ ਇਹਦੀ ਵੀਡੀਓ ਸਟਾਰਟ किसी के चेहरे को हकारत की नजर से हर चेहरा किसी का महबूब होता है जट्टो जिम्मेदारों लई जो टिकटा ਲਈ ਜੋ ਟਿਕਟਾਂ पहली बारी तड़े शहर चाहिए सुख चैन मौत दा कुआं 8 मोटरसाइकिलां ते एक कार 10 ਮੋਟਰਸਾਈਕਲਾਂ ਦੱਸ ਤੂੰ ਸ਼ੋਰੂਮ ਤੇ ਮੈਨੂੰ ਨਚਾਉਣਾ ਸਮੈਰਾ ਬਣਿਆ ਜਿਹੜਾ ਸੁਮੇਰਾ ਬਣਿਆ ਜਾਊਂਗੀ ਤੇ ਕੋਈ ਨੱਚੂਗਾ ਨਾ ਟਿਕਟਾਂ ਵੇਚ ਲੈ ਜਾਂ ਵੇਚ ਲੈ ਨਵੀਂ ਨੱਚਣਾ ਤੂੰ ਸਾਰੀ ਜ਼ਿੰਦਗੀ ਇੱਥੇ ਹੀ ਰਹੀ ਹੈ ਕਰਾ ਲਾ ਅੱਜ ਤੈਨੂੰ ਗੱਲਾਂ ਆਉਣ ਲੱਗ ਪਈਆਂ ਬੁਕਿੰਗਾਂ ਕਰਾ ਲਾ ਜਿੰਨੀਆਂ ਮਰਜ਼ੀ ਮੇਰੀਆਂ ਡਿਮਾਂਡਸ ਪੂਰੀਆਂ ਹੋਣਗੀਆਂ ਤਾਂ ਫੇਰ ਹੀ ਜਾਊਂਗੀ ਮੈਂ ਮੇਰੇ ਕੋਲ ਫਾਰਮ ਪਿਆ ਜਿਹਦੇ ਤੇ ਤੂੰ ਮੇਰੇ ਸਾਈਨ ਕੀਤੇ ਨੇ ਹਾਏ ਅੱਲਾ ਫਾਰਮ ਪਿਆ ਵਾ ਮੈਂ ਤੇਰੇ ਕੋਲ ਮੈਨੇਜਰ ਲੱਗ ਗਈ ਆ ਕਿ ਪਹਿਲੇ ਸੀਵੀ ਦਿੱਤੀ ਹੈ ਸਾਡਾ ਕੋਈ ਫਾਰਮ ਫੂਮ ਜ਼ਬਾਨ ਦੀਆਂ ਗੱਲਾਂ ਹੁੰਦੀਆਂ ਵਾ एक सेकंड मेरी बात सुने लड़ाई किस चीज की आप मेरे पास क्यों आए हैं ਤੇਰੇ ਵਰਗੇ ਮੈਂ ਕਈ ਦੇਖੇ ਆ ਪ੍ਰਮੋਟਰ ਨਹੀਂ ਜ਼ਾਹਰ ਹੈ ਤੂੰ ਦੇਖਿਆ ਹੀ ਆ ਸਾਹਮਣੇ ਤੇ ਨੱਚੜਦਾ ਹੀ ਹੁੰਨੀ ਕਈ ਵੇਖੇ ਤੂੰ ਕਿਹੜਾ ਪਰਦੇ 'ਚ ਨੱਚਦੀ ਆ ਪਰਦੇ 'ਚ ਨੱਚਦੀ ਆ ਦੇਖੋ ਜੀ ਮੇਰੀ ਗੱਲ ਸੁਣੋ ਮੇਰਾ ਮੌਤ ਦਾ ਖੂਹ ਆ जी ਇਹ ਤਮਾਸ਼ਾ ਲੈਣ 'ਚ ਮੇਰਾ ਇੱਕ ਨਾਮ ਆ ਮੇਰਾ ਨਾਮ ਜੀ ਸੁਖ ਚੈਨ ਤੇਰਾ ਵੀ ਆਪਣਾ ਵੀ ਤਮਾਸ਼ਾ ਅੱਲਾ ਮਾਫੀ ਦੇਵੇ ਇਹਨਾਂ ਗੱਲਾਂ ਤੋਂ ਬਣਨ ਵਾਲਾ ਹੀ ਆ ਮੈਂ ਬੜੇ ਬੜੇ ਖਾਜਾ ਸਰਾ ਮੇਰੇ ਮੌਤ ਦੇ ਖੂਹ 'ਚੋਂ ਹਿੱਟ ਹੋਏ ਆ ਨਾ ਬੜੇ ਬੜੇ ਖਾਜਾ ਤੇ ਸਰਾ ਤੂੰ नहीं मेरी बात सुने मसला क्या है आपका ਮਸਲਾ आप मेरे ਕੀ पास ਹੁੰਦਾ क्यों ਵਾ? आए हैं ਜਿੰਨੀ ਦੇਰ ਮੇਰੀਆਂ ਡਿਮਾਂਡਸ ਪੂਰੀਆਂ 10 ਲੱਖ ਰੁਪਇਆ ਪਹਿਲਾਂ ਮੇਰੇ ਅਕਾਊਂਟ 'ਚ ਪਾਵੇ ਫਿਰ ਮੈਂ ਜਾਊਂਗੀ भाई, मेरी बात सुनिए 10 लाख ताली आपने रुपया। थोड़ी हल्की रखनी है ਨਹੀਂ ठीक ਨਹੀਂ है ਇਹਨਾਂ ਦੀ ਤਾੜੀ ਸਾਡੀ ਹਲਕੀ ਹੋ ਹੀ ਨਹੀਂ ਸਕਦੀ ਸੁਮੇਰਾ ਜਹਾਜ਼ 'ਚ ਵੀ ਸਿਰਫ ਤਾੜੀ ਮਾਰਦੇ ਆ 10 ਲੱਖ ਰੁਪਇਆ ਪਰ ਆਨਲਾਈਨ ਭੇਜ ਉਹਦਾ ਮੈਨੂੰ ਸਕਰੀਨਸ਼ਾਟ ਭੇਜ ਫਿਰ ਮੈਂ ਆਪਣੇ ਪੈਰ ਵੇਖ ਤੇ ਪੈਸੇ ਵੇਖ 10 ਲੱਖ ਤੂੰ ਚਾ ਮਿਸ ਹੁੰਦੀ ਆ ਅੱਲਾ ਮਾਫ ਨੱਚ ਨੱਚ ਕੇ ਤੇਰੇ ਪੈਰ ਵੱਡੇ ਹੋਏ ਅੱਜ ਤੇਰੀ ਜ਼ਬਾਨ ਵੀ ਵੱਡੀ ਹੋ ਗਈ ਸੁਖ ਚੈਨ ਤੈਨੂੰ ਲੈ ਕੇ ਆਇਆ ਪਿੰਡ ਚੋਂ ਗੱਲੇ ਚੂਪਦੀ ਸੀ ਉੱਥੇ ਤੈਨੂੰ ਵੱਟੇ ਵੱਜਦੇ ਸੀ ਗੰਨੇ ਚੂਪਾ ਤੈਨੂੰ ਮੈਂ ਆਪਣੇ ਮੌਤ ਦੇ ਖੂਹ 'ਚ ਲਿਆਇਆ ਤੈਨੂੰ ਮੈਂ ਪਾਕਿਸਤਾਨ ਦੀ ਪਹਿਚਾਨ ਬਣਾਇਆ ਜੇ ਮੈਨੂੰ ਮਾਸਾ ਨੀਹਾ ਜੱਟੀਏ ਇੰਜ ਨਾ ਕਰ ਨੇਹਾ ਜੱਟੀਏ ਤੂੰ ਸਾਗ ਵੇਚਦੀ ਹੁੰਦੀ ਸੀ ਸਾਗ ਮਾਸਾ ਮੇਰੇ ਦਾ ਮਸਲਾ ਸੀ ਮੈਂ ਗੰਨੇ ਚੂਪਾ ਨਾ ਮੈਂ ਪੀਣੀ ਸੀ ਕੀ ਕਰਾਂ ਮੈਂ ਉਹਨਾਂ ਨੇ ਕਿਹਾ ਸੀ ਰੌ ਕਢਾਣਾ ਨਹੀਂ ਕਹਿੰਦੀ ਡਾਇਰੈਕਟ ਗੰਨਾ ਚੂ ਤੈਨੂੰ ਕਹਿੰਦੀ ਰੌ ਕਢਾ ਤੂੰ ਉਹਦੀ ਦੇਸੀ ਕਢਾ ਲੈਣੀ ਸੀ ਦੇਸੀ ਬਣਾ ਲੈਂਦੀ ਸੀ अच्छा अच्छा मेरी बात सुने लड़े ना देखें आप देखो हमारे जी, पास ਮੈਡਮ आए ਤੁਹਾਡੇ ਕੋਲ ਕਾਦੇ ਵਾਸਤੇ ਆਈ मैं ਹਾਂ वही बात मैडम की भी गल सुनो, की मेरी कहते बात सुने आप लोग हमारे पास हैं आप भी हमारे लिए मुतबर हैं सुखचैन जी और आप भी हमारे लिए मुतबर हैं नेहा जट्टी साहिबा देखिए मेरी बात सुने हमारा जो माहौल है ना वो अब थोड़ा बदल गया है जेंजी आ गए हैं अब कोई नहीं देखेगा इनका ਲੈ डांस ਜਾਓ ਟਿਕਟਾਂ ਲੈ ਜਾਓ ਟਿਕਟਾਂ ਤੁਸੀਂ ਮੇਰਾ ਦੇਖਿਆ ਹੀ ਸ਼ੋਅ ਨਹੀਂ, ਮੁਝੇ- ਦੇਖਣ ਕਿੱਦਾਂ ਨਾ ਮੈਂ ਤਾਂ ਮੌਤ ਦੇ ਖੂਹ ਇੰਜ ਭਰੇ ਆ ਮੇਰਾ ਨਾਂ ਹੀ ਕਾਫੀ ਆ ਮੌਤ ਪਾਣੀ ਦੇ ਨਾ ਖੂਹ ਪਾਣੀ ਨਾ नहीं मेरी बात सुने ना अब मसला क्या है आप लोगों ਅੱਜ ਇਹਦਾ ਨਾਂ ਬਣ ਗਿਆ ਇਹ ਤੇ ਸਾਨੂੰ ਗੱਲਾਂ ਕਰਦੀ ਕਹਿੰਦੀ ਮੈਂ ਮੌਤ ਦੇ ਕੁਝ ਕੰਮ ਨਹੀਂ ਕਰਨਾ
ਮੈਂ ਦੇਖੋ ਉੱਥੇ ਇਹਦਾ ਅਨਾਉਂਸ ਕਰ ਬੈਠਾ अच्छा ਜਿੱਥੇ ਮੇਲਾ ਲੱਗ ਰਿਹਾ ਅੱਛਾ। ਵੱਡੀ ਫੋਟੋ ਇਹਦੀ ਫਲੈਕਸ ਤੇ ਕੱਲੀ ਦੀ ਲਵਾਈ ਠੀਕ ਪਹਿਲੇ ਹੈ। ਇਹ ਸੀ ਕਿ ਮੇਰੇ ਨਾਲ ਕੋਈ ਫੋਟੋ ਨਹੀਂ ਹੋਣੀ ਚਾਹੀਦੀ ठीक है ਇਹਨੇ ਮੇਰੀ ਵੀ ਲਵਾਤੀ ਮੈਂ ਮਾਲਕ ਮੌਤ ਦੇ ਖੁਦਾ ਮਾਲਕ ਤੇ ਵੀ ਤੇਰਾ ਸਿਰਫ ਨਾਮ ਆਉਣਾ ਚਾਹੀਦਾ, ਤੂੰ ਕਿਹੜਾ ਸਾਡੇ ਨਾਲ ਖਲੋ ਕੇ ਨੱਚਣਾ। ਪਿੱਛੇ ਡੀਜੇ ਕੌਣ ਆ? ਮੈਂ ਰਿਕਾਰਡ ਮੈਂ ਲਾਉਣਾ 25 ਸਾਲ ਤੋਂ ਮੈਂ ਇਸ ਕੰਮ 'ਚ ਜ਼ਲੀਲ ਹੋ ਰਿਹਾ ਪ੍ਰੋਟੋਕੋਲ ਚਾਹੀਦਾ, ਫੇਰ ਜਾਊਂਗੀ। ਪ੍ਰੋਟੋਕੋਲ ਹੁਣ ਅੱਗੇ ਇੱਕ ਗੱਡੀ ਹੋਵੇ, 4 ਅੱਗੇ ਗਨਮੈਨ, 4 ਪਿੱਛੇ ਗਨਮੈਨ। ਪਹਿਲਾਂ ਕਹਿਣ ਪਿੱਛੇ ਪਿੱਛੇ ਹੋ ਜਾਓ, ਪਿੱਛੇ ਪਿੱਛੇ ਹੋ ਜਾਓ, ਫੇਰ ਜਾਓ। मेरी बात सुने आपको खतरा किससे है ਖਤਰਾ ਪਿੱਛੇ ਪਿੱਛੇ ਹੋ ਜਾਓ, ਪਿੱਛੇ ਪਿੱਛੇ ਨੱਚਣ ਲੱਗੀ। ਨੱਚਣ ਲੱਗੀ ਦੁਸ਼ਮਣ ਵਾ। ਜਿੰਨੀ ਮੇਰੀ ਫੇਮ ਆ, ਜਿੰਨਾ ਮੇਰਾ ਮਸਲਾ ਵਾ, ਅਕਾਊਂਟ ਵਾ, ਮੇਰਾ ਬਿਜ਼ਨਸ ਆ, ਇਹਦੇ ਮੱਛਰ ਦੁਸ਼ਮਣ ਨਜ਼ਰਾਂ ਤੇ ਥੱਲੇ ਆਈ ਹੋਈਆਂ ਮੈਂ। ਮੱਛਰ ਦੁਸ਼ਮਣ ਡੱਡੂ ਇਹਦੇ ਦੁਸ਼ਮਣ ਕਿਰਲੀਆਂ ਇਹਦੀਆਂ ਦੁਸ਼ਮਣ ਇਹਦੇ ਟੈਂਟ ਤੇ ਹਮਲਾ ਕਰ ਦਿੰਦੀਆਂ सुखचैन से अब देखिए बात सुने साउंड एक्ट लग गया अब शोर शराबा नहीं हम कबूल कर सकते ਨਹੀਂ ਸਾਊਂਡ ਐਕਟ ਦਾ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ। ਸਾਊਂਡ ਐਕਟ ਕੀ ਹੁੰਦਾ ਮਤਲਬ ਵੀ ਐਕਟ ਲਾਇਆ ਉਹਨਾਂ ਨੇ ਕੋਈ ਰੂਲ ਕਾਨੂੰਨ ਕੱਢਿਆ ਕੋਈ ਇਦਾਂ ਦਾ गानों के बगैर आपका वो जो भी आप लोग करते हैं वो कैसे होगा ਇਹ ਤੇ ਕੁੱਤੇ ਭੌਂਕਣ ਉੱਥੇ ਨੱਚਣ ਲੱਗ ਪੈਂਦੇ ਇਹ ਤੇ ਖੋਤਾ ਕਰੇ ਦੇ ਸਟੈਪ ਕਰਦੀ ਇਹ ਤਾਂ ਯਕੀਨ ਕਰੋ ਟਰੈਕਟਰ ਦੀ ਠੱਕ ਠੱਕ ਤੇ ਨੱਚਣ ਦੀ ਹੁੰਦੀ ਨਹੀਂ ਸਾਊਂਡ ਐਕਟ ਦਾ ਕੋਈ ਮਸਲਾ ਹੁੰਦਾ, ਮੇਰੇ ਤੇ ਕੋਈ ਕੰਨ 'ਚ ਵੀ ਗਾਣਾ ਗਾਵੇ ਨਾ, ਮੈਂ ਉੱਤੇ ਵੀ ਠੁਮਕਾ ਲਾ ਦਿੰਨੀ। ਓਕੇ डांस करना जरूरी है ਡਾਂਸ ਇੱਕ ਪਰਫਾਰਮ ਆ, ਇੱਕ ਆਰਟ ਆ। ਅਸੀਂ ਇਹਨਾਂ ਨੂੰ ਜੀ ਇਹ ਤੇ ਨਾ ਕਲਚਰ ਆਜ਼ਾਦੀ ਸ਼ਾਇਰੀ ਹੈ ਜੀ ਆਜ਼ਾਦੀ ਸ਼ਾਇਰੀ अजा ऐसे अजा की शायरी आप करने जाएंगे तो शायरी बदनाम हो जाएगी ਇਹਨਾਂ ਦੇ ਆਜ਼ਾਦ ਦੇਖ ਲਓ ਤੁਸੀਂ ਨਹੀਂ ਆਜ਼ਾਦ ਦੇਖ ਲਓ। ਮੈਂ ਕਿਹਾ ਵੀ ਜਿਸ ਤਰ੍ਹਾਂ ਤੁਸੀਂ ਜਿਹੜੇ ਗਾਣੇ ਤੇ ਕਹੋਗੇ ਅਸੀਂ ਨਹੀਂ ਨੱਚਾਂਗੇ नहीं अब वो देखे ना वो गाना कोई अपनी बहन बेटियों के साथ बैठ के सुनने वाला है चले सावा दिए नेरी और पता नहीं क्या हिल गया ਮੈਡਮ ਸਾਰਾ ਹੀ ਆਪ ਵੀ ਕਹਿ ਗਏ ਤੁਸੀਂ। नहीं नहीं मैंने ਅਸੀਂ ਇਹ ਨਹੀਂ ਕਰਾਂਗੇ ਅਸੀਂ ਇਹ ਨਹੀਂ ਨਹੀਂ ਕਰਾਂਗੇ ਉਹ ਇੱਕ ਫਿਰ ਹੋਰ ਵੀ ਤੇ ਹੈ ਨਾ ਤੁਹਾਡਾ ਗਾਣਾ ਉਹ ਗੱਲਾਂ ਉਤੇ ਦੰਦੀਆਂ ਵੱਢ ਕੇ ਕੋਈ ਮੋਹਰ ਲਗਾ ਗਿਆ ਮੇਰਾ ਮਹਿਬੂਬ ਇਹ ਵੀ ਕਰ ਦਿਓ ਇਹ ਤੇ ਵੀ ਕਾਟਾ ਲਾ ਪੰਜਾਬੀ ਵੀ ਆਉਂਦੀ ਸੀ, ਉਰਦੂ ਤੁਸੀਂ ਜਾਣ ਕੇ ਪਾਈ ਆ। ਐਡਾ ਵਧੀਆ ਗਾਣਾ, ਮੇਰੀ ਗੱਲਾਂ ਉੱਤੇ ਦੰਦੀਆਂ ਵੱਡ ਵੱਡ ਕੇ ਮੁੰਡਾ ਮੋਰ ਇਸ਼ਕ ਦੀ ਲਾਵੇ। ਲਈ ਜੋ ਟਿਕਟਾਂ ਏਦਾਂ ਨਹੀਂ ਟਿਕਟਾਂ ਵੇਖਦੀ। ਲਈ ਜੋ ਟਿਕਟਾਂ ਲਈ ਮੈਨੂੰ ਲੱਗਦਾ ਸਲੀਮ ਅਲਵੇਲਾ ਨਾ ਉਹ ਖੂਹ 'ਚ ਹੀ ਵੜਿਆ ਆ ਮੌਤ ਦੇ ਖੂਹ 'ਚ ਤਾਂ ਹੀ ਕਹਿੰਦਾ ਲਈ ਜੋ डांस पे इतना गुरूर किस चीज के ਵੀ ਸਾਰੀ ਉਮਰ ਲੱਗੀ ਆ, ਅਸੀਂ ਆਪਣੇ ਗੁਰੂਆਂ ਦਾ ਅਸੀਂ ਹਯਾ ਕੀਤਾ ਵਾ, ਉਹਨਾਂ ਦੀਆਂ ਖਿਦਮਤਾਂ ਕੀਤੀਆਂ तो ਵਾ। आप किसी हुनर की मेरा तरफ ही है। जाएं कोई ਨਹੀਂ ਇਹ ਹੁਨਰ ਨਹੀਂਗਾ। कोई कपड़े सिलाई कर लें कोई सूप की रेडी लगा लें तरीके से कमाएं हाँ ਸੂਪ ਕਰੇਗਾ ਗੋਗਾ ਸੂਪੀ ਜਿਹੜੀ ਲਾਉਂਦੇ ਆ नहीं मतलब कोई सूप लगाएं कोई खाने शाने की रेडी लगा लें कोई सिलाई स्कूल खोल लें कितने काम है ਮੈਂ ਤੇ ਕਹਿੰਦਾ ਹੈਂਡ ਫ੍ਰੀ ਵੇਚਿਆ ਕਰੇ ਫਿਰ ਕੇ ਦੇਖੋ ਜੀ ਮੇਲਾ ਜਿਹੜਾ ਨਾ ਇਹ ਸਾਡੇ ਮੁਲਕ ਦਾ ਇੱਕ ਕਲਚਰ ਆ, ਪੰਜਾਬ ਦਾ ਕਲਚਰ ਆ ਮੇਲਾ। ठीक है ਆਖਦੀ ਅਸੀਂ ਇਹਨੂੰ ਛੱਡ ਦਿੱਤਾ ਸਾਡਾ ਕਲਚਰ ਪਿੱਛੇ ਚੱਲ ਜਾਣਾ। क्या कल्चर ਉਹਦੇ है ਚ ਬੁੱਢੇ ਬੱਚੇ ਬਾਬੇ ਸਾਰੇ ਹੀ ਆਉਂਦੇ ਆ। ਵਾਕਈ ਇੱਕ ਗੱਲ ਸਹੀ ਆ, ਪੰਜਾਬ ਭਾਵੇਂ ਚੜ੍ਹਦਾ ਹੋਵੇ ਪੰਜਾਬ ਭਾਵੇਂ ਲਹਿੰਦਾ ਹੋਵੇ, ਸੋ ਦੋਨਾਂ ਪੰਜਾਬਾਂ ਜਿਹੜੇ ਕਲਚਰ ਨੇ ਉਹ ਸਿਮਿਲਰ ਨੇ। ਸੇਮ ਨੇ ਹਾਂਜੀ। ਤੇ ਜਿਵੇਂ ਸਾਡੇ ਇੱਥੇ ਮੇਲੇ ਬਹੁਤ ਵੱਡੇ ਵੱਡੇ ਮੇਲੇ ਹੁੰਦੇ ਨੇ ਹਨਾ, ਤੇ ਸਾਡੇ ਵੀ ਇੱਥੇ ਖੂਹ ਦਾ ਜਿਹੜਾ ਇੱਕ ਉਹ ਚੱਲਦਾ ਆ ਨਾ, ਮੌਤ ਦਾ ਖੂਹ ਬਣਾਉਂਦੇ ਨੇ, ਉਹ 'ਚ ਮੋਟਰਸਾਈਕਲ ਚੱਲਦੇ, ਗੱਡੀਆਂ ਚੱਲਦੀਆਂ। ਸੋ ਇਹਨਾਂ ਦੀਆਂ ਗੱਲਾਂ ਤੋਂ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ ਵੀ ਤੁਹਾਡੇ ਵੱਲ ਵੀ ਜਿੱਦਾਂ ਲਹਿੰਦਾ ਪੰਜਾਬ ਆ, ਉਧਰ ਵੀ ਇਹੀ ਚੀਜ਼ ਆ ਵੀ ਖੂਹ 'ਚ ਗੱਡੀਆਂ ਮੋਟਰਸਾਈਕਲ ਸਾਰਾ ਕੁਝ ਚੱਲਦਾ ਤੇ ਮਾਹੌਲ ਸੇਮ ਹੀ ਆ, ਕਲਚਰ ਵੀ ਸੇਮ ਆ ਤੇ ਰੀਤੀ ਰਿਵਾਜ ਸਾਰੇ ਸੇਮ ਨੇ। ਸੋ ਸਾਡੇ ਵੀ ਇੱਥੇ ਤਿਉਹਾਰ ਬਹੁਤ ਵੱਡੇ, ਜਿਵੇਂ ਮੇਲੇ ਜਿਹਨੂੰ ਕਹਿ ਦਿੰਦੇ ਆਪਾਂ, ਮੇਲੇ ਬਹੁਤ ਵੱਡੇ ਮਨਾਏ ਜਾਂਦੇ ਆ ਤੇ ਮੇਲਿਆਂ ਦੀ ਰੌਣਕ ਬਹੁਤ ਹੁੰਦੀ ਹੈ ਇੱਧਰ ਵੀ। गाने नहीं ना ये चला सकते हम ਅਸੀਂ फैमिली ਉੱਥੇ के साथ ਬਾਬਿਆਂ ਦੇ ਗਾਣੇ ਚਲਾਈਦੇ ਆ। वो कौन सा है ਬੁੱਢੇ ਵਾਰੇ ਤੂੰ ਇਸ਼ਕ ਪਿਆ ਕਰਨਾ ਏ पांदा होवेगा जवानी च हनेर ये नहीं गा सकते गाने ਲਈ ਜੋ ਟਿਕਟਾਂ ਲਈ ਜੋ ਲਈ ਜੋ ਜੱਟੋ ਜ਼ਿਮੀਦਾਰੋ ਲਈ ਜੋ देखिए हम लोग उम्र के पक्के लोग हैं, ये गाने सुन के मैंने तो बंद करवा दिया। आजकल के आने वाले बच्चे ये गाने सुनेंगे क्या करेंगे ਤੁਹਾਨੂੰ ਆਉਂਦੇ ਆ ਤਰਸ ਦੇ ਨਾਲ, ਤੁਹਾਨੂੰ ਆਉਂਦਾ ਤੇ ਬੰਦ ਕਿਉਂ ਕਰਾਉਣੇ? क्योंकि आप लोगों ने गाने याद करवा दिए हैं हमें ये ਤੇ ਨਾ ਸੁਣੋ ਨਾ ਕੁਝ ਅੱਜ ਦੇ ਸੁਣੋ। ਪੁਰਾਣੇ ਗਾਣੇ ਨਾ ਮੂੰਹ ਤੇ ਚੜੇ ਹੁੰਦੇ ਨੇ, ਉਹ ਕਦੀ ਵੀ ਜਿੱਦਾਂ ਭੁੱਲਦੇ ਨਹੀਂ। ਜਿਹੜੇ ਅੱਜ ਕੱਲ ਦੇ ਗਾਣੇ ਟ੍ਰੈਂਡ ਆਉਂਦੇ ਨੇ ਨਵੇਂ ਤੋਂ ਨਵੇਂ, ਉਹ 2-4 ਦਿਨ ਹੀ ਰਹਿੰਦਾ, 4-5 ਵੱਧ ਤੋਂ ਵੱਧ 10 ਦਿਨ ਰਹਿ ਜਾਏਗਾ, ਇਸ ਤੋਂ ਬਾਅਦ ਉਹ ਯਾਦ ਹੀ ਨਹੀਂ ਰਹਿੰਦਾ। ਪੁਰਾਣੇ ਗਾਣੇ ਏਦਾਂ ਹੀ ਆ। ਸਾਡਾ ਮੌਤ ਦਾ ਖੂਹ ਪੁਰਾਣੇ ਚੱਲਦਾ ਗਾਣੇ ਹੀ ਦੇਖ ਨਹੀਂ। ਲਓ, ਅੱਜ ਵੀ ਬੱਬੂ ਮਾਨ ਦੇ ਗਾਣੇ ਸੁਣ ਲਓ ਹਨਾ, ਉਹ ਅੱਜ ਵੀ ਸਾਰਿਆਂ ਨੂੰ ਯਾਦ ਆ, ਜਿਵੇਂ ਮਿੱਤਰਾਂ ਦੀ ਛਤਰੀ ਤੋਂ ਉੱਡ ਗਈ, ਪੱਕੀ ਕਣਕ ਨੂੰ ਅੱਗ ਲੱਗ ਗਈ। ਉਹ ਬੱਬੂ ਮਾਨ ਦੇ ਜਿਹੜੇ ਪੁਰਾਣੇ ਸੌਂਗ ਨੇ ਨਾ, ਤੇ ਉਹ ਅੱਜ ਵੀ ਮੰਨ ਲਓ ਜਿਹਦੀ 35 ਤੋਂ 40 ਸਾਲ ਦੇ ਤਕਰੀਬਨ ਉਮਰ ਹੈਗੀ ਹੈ ਨਾ, ਉਹ ਬੰਦਾ ਬੱਬੂ ਮਾਨ ਦੇ ਗਾਣੇ ਸੁਣੇ ਹੋਣਗੇ 100%। ਗੀਤਾ ਜੈਲਦਾਰ
ਉਹਨਾਂ ਦੇ ਵੀ ਗਾਣੇ ਯਾਦ ਨੇ, ਮਿਸ ਪੂਜਾ ਦੇ ਵੀ ਗਾਣੇ ਮਤਲਬ ਮਿਸ ਯਾਦ ਪੂਜਾ। ਨੇ, ਹਾਂਜੀ। ਸੋ ਜ਼ਿਆਦਾਤਰ ਪਹਿਲਾਂ ਜਿਹੜਾ ਹੁੰਦਾ ਸੀ ਨਾ, ਆਪਾਂ ਛੋਟੇ ਛੋਟੇ ਹੋਣੇ ਤੇ ਅਸੀਂ ਜਦੋਂ ਕੋਈ ਵੀ ਸ਼ਾਪ ਤੇ ਜਾਣਾ, ਕੋਈ ਵੀ ਦੁਕਾਨ ਤੇ ਜਾਣਾ, ਉੱਥੇ ਇਹਨਾਂ ਦੇ ਗਾਣੇ ਚੱਲਣੇ, ਖਾਸ ਕਰਕੇ ਬੱਬੂ ਮਾਨ ਦੇ ਪੁਰਾਣੇ Song ਚੱਲੀ ਜਾਣੇ ਆ, ਤੇ ਮਿੱਤਰਾਂ ਤੋਂ ਛਤਰੀ ਤੋਂ ਉੱਡ ਗਈ, ਮਤਲਬ ਉਹਨਾਂ ਦੇ ਇੰਨੇ ਫੇਮਸ ਗਾਣੇ, ਹਸ਼ਰ ਮੂਵੀ ਆਈ ਸੀ ਉਹਦੇ ਗਾਣੇ। ਸੋ ਕਹਿਣ ਦਾ ਮਤਲਬ ਜਿਹੜੇ ਪੁਰਾਣੇ ਹੁੰਦੇ ਉਹ ਸਦਾ ਬਹਾਰ ਹੀ ਹੁੰਦੇ ਆ। ਸਿੰਗਰ, ਹਾਂਜੀ, ਜਿਵੇਂ ਜੈਜੀ ਵੀ, KS ਮੱਖਣ, ਇਹਨਾਂ ਦੇ ਗਾਣੇ ਬਹੁਤ। ਇਹ ਗਾਣਿਆਂ ਨਾ ਲੱਗਣ ਕੁਛ ਵੀ ਨਹੀਂ, ਨਾ ਕੋਈ ਤੋਂ ਪੈਸਾ ਸੁੱਟਦਾ ਨਾ ਹੋਰ। ਹੋਰ ਖਾਜਾ ਸਰਾ ਤੇ ਕਿਹੜਾ ਗਾਣਾ ਜੇ ਜਿਗਰ ਛਲਨੀ ਹੈ ਦਿਲ ਘਬਰਾ ਰਹਾ ਹੈ, ਇਹ ਕਰਦੀ ਹੈ ਜਿਗਰ ਚੱਲੀ। ਜੀ ਉੱਥੇ ਤੁਹਾਨੂੰ ਪਤਾ ਕਿ ਸਭ ਲੋਕ ਆਏ ਹੁੰਦੇ ਆ, ਪਤਾ ਨਹੀਂ ਕਿੱਥੋਂ ਕਿੱਥੋਂ ਮੇਲਾ ਵੇਖਣ ਆਏ ਹੁੰਦੇ ਆ। ਹਾਂਜੀ, ਉੱਥੇ ਅਸੀਂ ਉਹ ਵੀ ਫੈਨਸ ਆ ਗਾਣੇ ਮੇਰੇ, ਸਾਰੇ ਪਾਕਿਸਤਾਨ ਦੇ ਵਿੱਚ ਫੈਨਸ ਆ, ਪੰਜਾਬੀ ਕਲਚਰ ਨੂੰ ਦੇਖਣ ਆਉਂਦੇ ਆ। ਮੈਂ ਤਾਂ ਅੱਜ ਥੋੜਾ ਇਸ ਫੀਲਡ ਨੂੰ ਜੁਆਇਨ ਕੀਤਾ ਵਾ। ਅੱਛਾ, ਉੱਥੇ ਅਸੀਂ ਉਹ ਸੁਨੈਰਾ ਜੀ, ਤੁਹਾਡੇ ਫੈਨ ਚੜ੍ਹਦੇ ਪੰਜਾਬ 'ਚ ਵੀ ਬੜੇ ਆ, ਇਕੱਲੇ ਲਹਿੰਦੇ ਪੰਜਾਬ 'ਚ ਨਹੀਂ ਹੈਗੇ, ਤੇ ਚੜ੍ਹਦੇ ਪੰਜਾਬ 'ਚ ਬਹੁਤ ਤੁਹਾਡੇ ਫੈਨ ਨੇ। ਮਤਲਬ ਜਿੱਥੇ ਜਿੱਥੇ ਪੰਜਾਬੀ ਬੋਲੀ ਜਾਂਦੀ ਨਾ, ਹਾਂ, ਉੱਥੇ ਫੈਨ ਹੈਗੇ। ਬਾਹਰਲੀਆਂ ਕੰਟਰੀਆਂ ਜਿੱਥੇ ਜਿੱਥੇ ਪੰਜਾਬੀ ਰਹਿੰਦੇ ਉੱਥੇ ਤਾਂ ਤੁਹਾਡੇ ਫੈਨ ਹੈਗੇ ਆ। ਜਿਹਦੇ ਤੇ ਬਹੁਤ ਤੈਨੂੰ ਪੈਸੇ ਹੁੰਦੇ ਆ। ਅੱਜ ਰਲ ਕੇ ਗੁਜ਼ਾਰਾਂਗੇ ਰਾਤ, ਉਹ ਗਾਣਾ ਕਿੰਨਾ ਬੜਾ ਆ, ਬਹੁਤ ਮਸ਼ਹੂਰ ਹੈ। ਵਿਆਹਾਂ 'ਚ ਲੱਗਦਾ ਹੁੰਦਾ ਨਾ ਪਹਿਲਾਂ, ਦਿਨ ਨਚੜੇ। ਲਈ ਜੋ ਟਿਕਟਾਂ ਲਈ ਜੋ ਵਾਲੇ ਦੀਆਂ ਦੋ ਸ਼ਜ਼ਾਨ ਭੇਜ ਓਏ। ਓਏ ਆ ਵੇਖੋ ਬਾਹਰ ਬੱਟਾ ਕਿਨੇ ਮਾਰਿਆ ਖਾਜਾ ਸਰਾ ਨੂੰ। ਮੇਰੀ ਬਾਤ ਸੁਣ। ਲਈ ਜੋ ਟਿਕਟਾਂ ਕੇ ਬੂਟਾ ਮਾਸ਼ ਕੀ ਕਿੱਥੇ ਅੱਗੇ ਤੇਰਾ ਪਾਣੀ ਤਰਾਉ ਕੇ ਖਾਜਾ ਸਰਾ ਦੇ ਮਿੱਟੀ ਪੈ ਰਹੀ ਹੈ। ਸਾਡਾ ਉੱਥੇ ਕਲਚਰ ਹੈ ਜੀ ਸਾਡਾ। सुखचैन जी, कोई सी 3 अच्छी बातें बता दें आप अपने मेले की, जो भी आपने नेहा जट्टी साहिबा से कराना है। अगर आपने मुझे इम्प्रेस करवा लिया तो मैं आपको परमिशन दिलवा दूंगी। ਦੇਖੋ ਜੀ, ਸਭ ਤੋਂ ਪਹਿਲੇ ਤੇ ਅਸੀਂ ਤਫਰੀਹ ਕਰਨੇ ਆ ਲੋਕਾਂ ਨੂੰ ਉੱਥੇ ਜਾ ਕੇ ਪਿੰਡਾਂ 'ਚ, ਅੱਛਾ। ਜਿਹੜੇ ਵਿਚਾਰੇ ਸ਼ਹਿਰਾਂ 'ਚ ਨਹੀਂ ਆ ਸਕਦੇ, ਉੱਥੇ ਅਸੀਂ ਮੌਤ ਦਾ ਖੂਹ ਲਾਉਨੇ ਆ। ਤੇ ਜਿਹੜੇ ਵਿਚਾਰੇ ਨਹੀਂ ਆ ਸਕਦੇ ਸ਼ਹਿਰਾਂ 'ਚ, ਉਹਨਾਂ ਨੂੰ ਤੁਸੀਂ ਖੁਸਰੇ ਵਿਖਾਓਗੇ? ਨਾ ਨਾ, ਨਾ ਦੂਸਰੇ ਨਹੀਂ ਕਹੀਦਾ, ਖਾਜਾ ਸਰਾ ਕਹਿ ਕੀ ਮਤਲਬ ਹੋਇਆ। ਖਵਾਜਾ ਸਰਾ ਵਿਖਾਓਗੇ? ਇਹ ਆਰਟਿਸਟ ਹੈ ਜੀ, ਆਰਟਿਸਟ ਹੈ। ਠੀਕ ਹੈ। ਇਹਨਾਂ ਦੀ ਪਿੱਛੇ ਬੜੀ ਤਪੱਸਿਆ ਹੈ, ਬੜੀ ਮਿਹਨਤ ਹੈ ਇਹਨਾਂ ਦੀ। क्या मेहनत की है इन्होंने? ਦੱਸ ਕਿਹੜੀ ਮਿਹਨਤ ਆ ਵੀ ਤੇਰੇ 'ਚ? ਮਿਹਨਤ ਕੀ ਆ ਵੀ ਪਹਿਲਾਂ ਤਾਂ ਸਕੂਲ ਤੋਂ ਹੀ ਮੁੰਡੇ ਛੇੜਨ ਲੱਗ ਗਏ ਸੀ। ये मेहनत है। ਹਾਂ, ਨਦੀਮ ਤੋਂ ਨੇਹਾ ਤਾਂ ਹੀ ਬਣੀ ਆ। ਉਸ ਤੋਂ ਬਾਅਦ ਫਿਰ ਘਰ ਵਾਲਿਆਂ ਦੇ ਇੰਨੇ ਵੱਡੇ ਭਰਾ ਨੇ ਮੈਨੂੰ ਰੋਕਣਾ, ਫਿਰ ਘਰੋਂ ਬਦਾਰ ਕਰਤਾ। ਹੁਣ ਮੈਂ ਸਾਰਾ ਖਾਨਦਾਨ ਕੱਲੀ ਪਾਲਣ ਡਈ ਆ। ਉਹੀ ਭੈਣ ਭਰਾ ਵਾ ਜਿਨ੍ਹਾਂ ਨੇ ਮੈਨੂੰ ਘਰੋਂ ਕੱਢਿਆ ਸੀ। ਹੁਣ ਕਹਿੰਦੇ ਫਲਾਣੀ ਡਿਮਾਂਡ, ਇੰਨੇ पैसे भेज। नहीं, ये बात तो इतनी सच है गाना कि बता। आप लोगों के बहुत सारे जो ख्वाजा सरा हैं वो माशाल्लाह बड़ी सारी फील्ड्स में तरक्की कर गए, ये तो अच्छी बात है। तो आप क्यों नहीं करती? ਨਹੀਂ ਤਰੱਕੀ ਆ, आप ਵਾਇਰਲ मुझे ਆ। 3 अच्छी बातें बता रहे थे जी अपने मेले ਦੇਖੋ ਜੀ, की। ਜਿੱਥੇ ਅਸੀਂ ਮੌਤ ਦਾ ਖੂਹ ਲਾਉਨੇ ਆ, ਨਾਲ ਵੇਟ ਚੁੱਕਣ ਵਾਲੇ ਵੀ ਬੈਠੇ ਹੁੰਦੇ, अच्छा ਨਾਲ ਪਾਨਾਂ ਦੀਆਂ ਦੁਕਾਨਾਂ ਲੱਗਦੀਆਂ। अच्छा, ਠੀਕ ਹੈ ਜੀ, ਤੁਹਾਨੂੰ ਲੱਗੇਗਾ ਕਿ ਜੰਗਲ 'ਚ ਮੰਗਲ ਲੱਗਾ ਹੈ। ਜਦੋਂ ਮੌਤ ਦੇ ਖੂਹ ਤੇ ਮੋਟਰਸਾਈਕਲ ਇੰਜ ਕਰਕੇ ਚੜ੍ਹਦੀ ਆ, ਲੋਕ ਉੱਤੋਂ ਪੈਸੇ ਫੜਾਉਂਦੇ ਆ। ਔਰ ਉਹ ਜਿਹੜਾ ਮੈਂ ਖੁਦ ਚਲਾਉਣਾ, ਮੇਰੇ ਕੋਲ ਲੰਮੇ ਬੂਟ ਵੀ ਪਏ ਆ, अच्छा ਮੋਟਰਸਾਈਕਲ ਵੀ ਆ। ਜਦੋਂ ਸੁਖਚੈਨ ਚੱਲਦਾ ਨਾ, ਉਹ ਲੋਕੀ ਜਿੰਨੀ ਦੇਰ ਪੈਸੇ ਫੜਾਈ ਜਾਂਦੇ, ਮੈਂ ਚੱਕਰ ਮਾਰੀ ਜਾਂਦਾ। ਉੱਤੇ ਤਾਰ ਲੱਗੀ ਹੁੰਦੀ ਹੈ ਨਾ। अच्छा, ਇੱਕ ਵਾਰੀ ਕਿਸੇ ਨੇ ਤਾਰ ਨਹੀਂ ਸੀ ਬੰਨੀ, ਮੈਂ ਰਾਉਂਡ ਮਾਰਿਆ ਤੇ ਮੈਂ ਮੌਤ ਦੇ ਖੂਹ ਚੋਂ ਬਾਹਰ। ਮੈਨੂੰ ਉਹ ਤੋਂ ਪੈਲੀਏ ਤੋਂ ਚੁੱਕ ਕੇ ਲਿਆਏ ਆ ਜੀ। ਇਹ ਸਾਡੇ ਬੜੇ ਖਤਰਨਾਕ ਕੰਮ ਆ। ਇਹ ਸਿਰਫ ਖਾਜਾ ਸਰਾ ਤੇ ਸਿਰ ਤੇ ਨਹੀਂ, ਸਾਡਾ ਆਰਟ ਹੁੰਦਾ। ਫਿਰ ਘੰਟੀ ਵੱਜਦੀ ਟਨ 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 ਟਨ। ਨਾ ਅਸੀਂ ਨਾ ਹੋਈਏ, ਤੁਹਾਨੂੰ ਕਿੱਦਾਂ ਪ੍ਰਮੋਸ਼ਨ, ਕਿੰਨੇ ਟਿਕਟ ਲੈਣੀ ਹੈ? ਮੈਡਮ ਜੀ, ਨੇਹਾ ਜੱਟੀ ਦਾ ਨਾਂ ਹੀ ਕਾਫੀ ਆ, ਫਿਰ ਟਿਕਟ ਵੇਚਦੇ ਟਕਾ ਟਕ। ਦੇਖੋ ਜੀ, ਮੇਰੇ ਮੌਤ ਦੇ ਖੂਹ ਦੇ ਵਿੱਚ ਕਮ ਸੋ ਕਮ 18 ਜਾਂ 19 ਖੁਸਰੇ ਕੰਮ ਕਰ ਰਹੇ ਆ। ठीक है जी, अच्छी बात 19 है। ਵੀ ਹੋ ਜਾਂਦੀ ਆ ਸਾਥੇ, ਇਹ ਕਦੀ 19 ਹੁੰਦੇ, ਲੀਡਰ ਕਦੀ ਉੱਥੇ 18 ਦਾ। ਕਦੀ 20 ਵੀ ਹੋ ਜਾਂਦੇ ਆ। अच्छा, ਲੇਕਿਨ ਜੋ ਇਹਦੀ ਡਿਮਾਂਡ ਆ ਨਾ, मैं कहना कि कमाल, यदि मैं फोटो लाना, अच्छा, मेरा शो फुल हो जाता है। लेकिन ऐसी क्या बात है नेहा जट्टी साहिबा में कि इनकी डिमांड नेहा इतनी जट्टी ज्यादा? साहिबा। पता नहीं वो नचदी धुआं मारदी नचदी है, ਇਹਦੇ ਹੱਥਾਂ ਪੈਰਾਂ 'ਚੋਂ ਅੱਗ ਨਿਕਲਦੀ ਹੈ। ਗਾਣੇ ਦੇ ਅਸੀਂ ਕੋਈ ਰੈਸਲਾਂ ਕਰਕੇ ਕੰਮ ਕਰਦੀਆਂ ਸੀ, ਆਨੀ ਵੰਨੀ ਐਵੇਂ ਉੱਠ ਕੇ ਤੇ ਨੱਚਣ ਲੱਗ ਜਾਂਦੀਆਂ। ਮੋਟਰਸਾਈਕਲ ਵੀ ਚਲਾ ਲੈਂਦੀ ਹੈ ਨਾ, ਖਾਬਾਹ ਦੇ ਉਥੋਂ ਕਿਸੇ ਨੂੰ ਮੰਗਾਉਣੇ ਨੇ, ਇਹਨੂੰ ਮੋਟਰਸਾਈਕਲ ਦਿੰਦੇ ਵੀ ਲੈ ਕੇ है नेहा साहिबा? ਮੈਡਮ ਮੇਰਾ ਤਾਂ ਨਾ ਦਿਲ ਹੀ ਚੁੱਕਿਆ ਗਿਆ। ਇਹ ਜਿਹੜਾ ਮੌਤ ਦਾ ਖੂਹ ਆ ਨਾ, ਅੱਲਾ ਮਾਫੀ ਦੇਵੇ, ਹੁਣ ਉਹ ਇੱਜ਼ਤਾਂ ਨਹੀਂ ਰਹੀਆਂ ਇਹਦੇ ਵਿੱਚ। अच्छा, ਹਾਂ, ਨਹੀਂ ਨਹੀਂ, ਪਹਿਲੇ ਤੇ ਬੜੀਆਂ ਇੱਜ਼ਤਾਂ ਸੀ। ਪਹਿਲੇ ਪੈਸੇ ਨਹੀਂ ਸੀ ਸੁੱਟਦੇ, ਇਹਨਾਂ ਦੇ ਸਿਰਾਂ ਤੇ ਦੁਪੱਟੇ ਦਿੰਦੇ ਸੀ ਆ ਕੇ। ਦਿੰਦੇ ਸੀ ਵੀ ਥੋੜੇ ਦਿਨ ਹੋਏ ਆ ਮੈਂ ਨੱਚਣ ਡਈ ਸੀ। अच्छा, ਇਹ ਕੁੰਤਰਾ ਕਿਤੇ ਚਾਹ ਦਾ ਕੱਪ ਲੈ ਆਇਆ ਡਿਸਪੋਜ਼ੇਬਲ ਹੀ ਉੱਤੇ, ਕਿ ਤੂੰ ਮਾਰ ਲਾ ਪਹਿਲਾਂ ਪੀ ਲਾ। ਨਹੀਂ, ਉਹਨੂੰ ਮੈਂ ਫੜਿਆ, ਜਿਹਨੇ ਚਾਹ ਡੋਲੀ ਇਹਦੇ ਦਿੰਦੇ, ਕਰਕੇ ਮੈਂ ਮਾੜਾ ਜਿਹਾ ਐ ਕੀਤਾ, ਉਹਨੇ ਉੱਤੇ ਐ ਕਰਕੇ ਸਿੱਧਾ ਮਾਰ नहीं ये ਇਹਦੇ ਸਟੈਪ ਤੇਜ਼ ਹੋ ਗਏ ਸੀ, ਤੁਹਾਨੂੰ ਪਤਾ। लेकिन ਮੈਂ ਉਹਨੂੰ ਫੜਿਆ। हाँ, ये ਤੂੰ ਮੇਰੇ बदतमीजी है। ਖਾਜਾ ਸਰਾ ਤੇ ਚਾਹ ਡੋਲਣ ਵਾਲਾ। ਕਹਿੰਦਾ ਜੀ ਮੈਂ ਉੱਤੋਂ ਦੇਖ ਰਿਹਾ ਸੀ, ਇਹਨੂੰ ਠੰਡ ਲੱਗ ਰਹੀ। नेहा जी, आपको ठंड लग रही थी? ਨਹੀਂ ਠੰਡ ਤਾਂ ਲੱਗਦੀ ਹੈ, ਲੇਕਿਨ ਉਹ ਵਕਤੀ ਲੱਗਦੀ ਹੈ। 2-4 ਠੁਮਕੇ ਮਾਰੋ ਤੇ ਟੈਂਪਰੇਚਰ ਸੈੱਟ ਹੋ ਜਾਂਦਾ। ਮੈਂ ਨੱਚਣ ਡਈ ਆ ਤੇ ਇੰਜ
ਇੰਜ ਨਿਸ਼ਾਨਾ ਬੰਨ ਕੇ ਮੇਰੇ ਆਹ ਵੱਟਾ ਮਾਰਿਆ ਉਹਨੂੰ ਮੈਂ ਫੜਿਆ ਤੇ ਮੈਂ ਸਾਰੇ ਸਟੈਪ ਫਿਰ ਇੱਕ ਅੱਖ ਨਾਲ ਕੀਤੇ ਨਹੀਂ ਉਹਨੂੰ ਮੈਂ ਫੜਿਆ ਮੈਂ सुखचैन जी आपकी गोगा जिम्मेदारी भी है सिरा ना कराਉਂਦਾ प्रोटेक्शन है। करना ਔਰ ਉਹ ਮੁੰਡੇ ਨੂੰ ਉੱਤੇ ਜਾ ਕੇ ਫੜ ਲਿਆ ਅੱਛਾ। ਮੈਂ ਕਿਹਾ ਤੂੰ ਕੌਣ ਹੁੰਦਾ ਵੱਟਾ ਮਾਰਨ ਵਾਲਾ ਕਹਿੰਦਾ ਜੀ ਮੈਂ ਘੰਟਾ ਹੋ ਗਿਆ 10 ਰੁਪਏ ਇਹਨਾਂ ਨੂੰ ਦਿਖਾ ਰਿਹਾ ਮੇਰੇ ਵੱਲ ਮੂੰਹ ਹੀ ਨਹੀਂ ਕਰ ਰਿਹਾ ਨੀ ਅੱਲਾ ਮਾਫੀ ਦੇਵੇ ਵੀ ਇੱਕ ਪਾਸੇ 500 ਵਾਲੇ ਨੋਟ ਖਰੇ ਮਿਲੇ ਗੜਵੀ ਮਿਲਣ ਡਈ ਆ ਤੇ ਮੈਂ 10 ਵਾਲੇ ਵਾਲੇ ਚਲੇ ਜਾਵਾਂ ਮੈਂ ਉਧਰ ਧਿਆਨ ਕਰਨਾ ਸੀ ਸਾਲੇ ਵੀ ਇਨਸਾਨ ਹੀ ਹੁੰਦੇ ਆ ਤੂੰ ਤੇ ਚਵਾਨੀਆਂ ਧੇਲੀਆਂ ਤੋਂ ਸ਼ੁਰੂ ਹੋਈ ਏ ਚਵਾਨੀਆਂ ਢੇਲੀਆਂ ਤੋਂ ਸ਼ੁਰੂ ਹੋਈਆਂ ਜੇ ਉਹਨੂੰ ਮੈਂ ਸਮਝਾਇਆ ਮੈਡਮ ਜਾ ਕੇ ਮੈਂ ਕਿਹਾ ਤੂੰ ਵੱਟਾ ਮੈਨੂੰ ਕਿਉਂ ਮਾਰਿਆ अच्छा ਔਂਤਰਾ ਕਹਿੰਦਾ ਜਦੋਂ ਘਰ ਜਵਾਨ ਖੁਸ ਰਿਹਾ ਹੁਣ ਫੇਰ ਵੱਟੇ ਆਉਂਦੇ ਹੀ ਆ ਉਹ ਮੈਡਮ ਜੀ ਉਹ ਵੱਟੇ ਨਹੀਂ ਸੀ ਉਹ ਬਾਅਦ ਚ ਯਕੀਨ ਕਰੋ ਮੈਂ ਦੇਖੇ ਉਹ ਠੀਪੇ ਸੀ अच्छा ਪੰਜਾਂ ਵਾਲੇ ठीपे ਸੀ नहीं पर ये बदतमीजी तो है ना मेरी बात सुने नेहा जी आप इवेंट करना नहीं चाह रही आप इवेंट करवाना चाह रहे हैं जब आपस में ही नहीं आप लोगों की बन रही मेरे पास क्या करने आए आप ਮੈਡਮ ਜੀ ਮੈਂ ਇਹਨਾਂ ਨੂੰ ਪੇਮੈਂਟ ਦਿੱਤੀ ਹੈ ਮੈਂ ਐਡਵਾਂਸ ਦਿੱਤਾ ਮੈਂ ਇਹਨਾਂ ਕੋ ਹਰ ਮੇਲੇ ਦਾ ਐਗਰੀਮੈਂਟ ਕਰਾਇਆ नया पेमेंट मुंह पे मारे हैं आप ਕਿੱਦਾਂ ਮਾਰਾਂ ਖਰਚੀ ਗਈ ਸਾਰਾ ਮੇਕਅਪ ਲੈ ਲਿਆ ਖਰਚੀ ਗਈ ਲੈ ਲਿਆ ਮੈਨੂੰ ਕੀ ਪਤਾ ਸੀ ਵੀ ਇਹਨੇ ਕਿੱਥੇ ਰੱਖਿਆ ਮੈਂ ਜਰਾ ਬਚਾ ਕੇ ਪੈਸੇ ਖਰਚਦੀ ਤੁਹਾਨੂੰ ਵੀ ਚਾਹੀਦਾ ਵਾ ਸਾਡੀਆਂ ਸਾਲਗਿਰਾਂ ਤੇ ਜਿੱਦਾਂ ਪਾਬੰਦੀਆਂ ਲਾਈਆਂ ਵਾ ਸਾਡੇ ਘਰ ਦੇ ਇਵੈਂਟ ਜਿਹੜੇ ਆ ਉਰੇ ਪਰੇ ਦੇ ਗੈਟ ਟੂਗੇਦਰ ਆ ਉਹਨਾਂ ਨੂੰ ਤੇ ਖੋਲੋ ਤੁਸੀਂ ਬਗੈਰ ਮੇਕਅਪ ਤੋਂ ਪਬਲਿਕ ਦੇ ਸਾਹਮਣੇ ਜਾਣ ਨਹੀਂ ਦਿੰਦਾ क्यों ਉਹ ਦੌੜ ਜਾਂਦੇ ਸਾਰੇ ਹੋ ਜਾਂਦੇ ਕੀ ਆ ਤੈਨੂੰ ਮੌਤ ਦੇ ਖੂਹ 'ਚ ਨੱਚਣਾ ਪਏਗਾ ਮੈਂ ਨਹੀਂ ਨੱਚਾਂਗੀ नहीं ਤੇਰਾ ਪਿਓ ਵੀ ਨੱਚੇਗਾ ਜੇ ਮੇਰੇ ਟੁਕੜੇ ਕਰ ਦੇ ਤੇ ਮੇਰੀ ਲਾਸ਼ ਤੋਂ ਉੱਤੋਂ ਲੰਘ ਜਾ ਮੈਂ ਕਦੀ ਵੀ ਮੌਤ ਦੇ ਖੂਹ ਵਾਲਾ ਅੱਖ ਨਹੀਂ ਪੁੱਟ ਕੇ ਵੇਖ ਸਕਦਾ नेहा जी नहीं रोना नहीं है आपने हम आपके साथ हैं आप कोई काम करना चाहती हैं हम आपको सपोर्ट करेंगे ਆਪ ਇਸਕੇ ਸਾਥ कैसे खड़ी हो सकती क्यों ਮੈਨੂੰ ਪਤਾ ਜਿੱਦਾਂ ਮੈਂ ਬੈਠਾ ਇਹਦੇ ਨਾਲ ਅੱਲਾ ਮਾਫੀ ਦੇ ਇਹਨੇ ਮੈਨੂੰ ਕੀ ਸਪੋਰਟ ਕਰਨਾ ਮੈਂ ਨੱਚਣ ਡਈ ਸੀ ਇੱਕ ਬੇਵਕੂਫ ਜਿਹਾ ਬੰਦਾ ਉਹਨੇ ਮੇਰੇ ਤੇ ਥੁੱਕਤਾ ਮੈਂ ਕੀ ਕਰਦੀ ਤੇ ਮੈਂ ਉਹਨੂੰ ਉੱਤੇ ਜਾ ਕੇ ਫੜਿਆ ਨਹੀਂ ਹਾਂ ਉਹਨੇ ਕਸਮ ਚੁੱਕ ਲਈ ਕਹਿੰਦਾ ਮੈਂ ਇੱਧਰਲੇ ਤੇ ਤੁੱਕਿਆ ਸੀ ਹਵਾ ਨਾ ਇਹਦੇ ਨਾਲ ਗਿਆ ਉਹ ਮੌਤ ਦਾ ਖੂਹ ਤੁਸੀਂ ਦੇਖਿਆ ਨਹੀਂ ਉਹ ਤਾਂ ਤੁੱਕ ਤੁੱਕੀ ਨਾ आप किस तरह की ऑब्जर्वेशन करते हैं ਬੇਹੁਦਾ ਗੱਲਾਂ ਤੇ ਕਿਸੇ ਕਰਦਾ ਤੇ ਵੀ ਥੁੱਕਣ ਇਹਦੇ ਆ ਲਾਉਂਦਾ ਮੈਂ ਦੱਸੋ ਕੀ ਕਰਾਂ नेहा जी मेरी बात सुनिए आपने बुरा नहीं मनाना मेरे घर में आप काम करेंगी झाड़ू पोछा महीने का 15,000 रुपए ਅੱਲਾ ਮਾਫੀ ਦੇਵੇ ਮਹੀਨੇ ਦਾ 15,000 ਇੱਕ ਦਿਹਾੜੀ ਦਾ ਖਰਚਾ ਵਾ ਮੇਰਾ ਮਟਨ ਅਸੀਂ ਰੋਜ਼ ਪਕਾਉਂਦੇ 20 ਮੇਰੇ ਨੌਕਰ ਚਾਕਰ ਚੇਲੇ ਜਿਹੜੇ ਖਾਣ ਪਕਾਉਣ ਧੋਣ ਵਾਲਾ ਲਹਿਦਾ नेहा जी फील्ड चेंज करेंगे थोड़े अरसे के लिए आपको सब्र करना पड़ेगा ਨਾ ਕੋਈ ਨਹੀਂ ਮੈਂ ਨਹੀਂ ਇਦਾਂ ਦੇ ਕੰਮ ਇੱਕ ਤਾਂ ਕਰਦੀ ਇਹਨੇ ਸ਼ੇਵ ਕਰਨ ਲਈ ਵੀ ਮੈਂ ਆਪਣੇ ਰੱਖਿਆ ਘਰ ਦੀ ਆਪ ਮਲਕਾਂ ਵਾਂ। ਮੈਂ ਕਿੱਥੇ ਕੰਮ ਕਰਨਾ चलिए आप सारी बातें छोड़ें आपको मैं किसी पॉलर पे लगवाती हूँ 25,000 रुपया तनख्वाह स्टार्ट होगी 25,000 ਰੁਪਏ ਦੀ ਤੇ ਗੱਲ ਹੀ ਕੋਈ ਨਹੀਂ ਗੀ ਮੇਰੀ ਤੇ ਮੇਰਾ ਚੇਲਾ ਵਾ ਫੁੱਲਾਂ ਵਾਲੀ ਸਾਰਾ ਮੇਕਅਪ ਉਹ ਮੇਰੇ ਘਰ ਕਰਦਾ ਵਾ ਅਸੀਂ ਕਿੱਟ ਰੱਖੀ ਐਡੀ ਸਾਰੀ ਅਸੀਂ ਕਿਉਂ ਪਾਲਣਾ ਤੇ ਧੱਕੇ ਖਾਣੇ ਆ तो मेरी बात सुने कोई काम तो शुरू करना है ना फिर ਕਿਹੜਾ ਕੰਮ ਸ਼ੁਰੂ ਕਰਨਾ ਵਾ ये फील्ड छोड़ना चाहती हैं आप सुख चैन का साथ छोड़ना चाहती हैं आप ਬਿਲਕੁਲ ਛੱਡਣੇ ਮੇਰੇ ਕੋ ਮੈਂ ਤੁਹਾਡੇ ਅੱਗੇ ਅਪੀਲ ਕਰਦੀ ਐ ਇਹਦੇ ਕੋਲੋਂ ਨਾ ਮੇਰੀ ਜਾਨ ਛਡਾਓ तो यही तो कह रही हूँ काम स्टार्ट करो अपना कमाओ ਇਹਨੂੰ ਬਿਲਡਿੰਗ ਮਟੀਰੀਅਲ ਦਾ ਕੰਮ ਕਰ ਦਿਓ ਬਜਰੀ ਸੁੱਟੀ ਹੋਵੇ ਨਾ ਰੇਤ ਪਈ ਹੋਵੇ मजदूरी करवा दूं कहीं पे ਅੱਲਾ ਮਾਫੀ ਦੇਵੇ ਫੀਮੇਲ ਕਿੱਡੀ ਬੁਰੀ ਲੱਗਦੀ ਆ ਮਜ਼ਦੂਰੀ तो ਕਰਨੀ आप क्या चाहती हैं आप क्या किया जाए किस तरह से आपको सपोर्ट किया जाए ਸਪੋਰਟ ਇਹ ਕੀਤਾ ਜਾਵੇ ਇਹਦੇ ਕੋ ਮੇਰੀ ਜਾਨ ਛਡਾਈ ਜਾਵੇ ਮੈਂ ਨਹੀਂ ਇਹਦੇ ਨਾਲ ਜਾਨ ਕੰਮ ਨਹੀਂ ਕਰਨਾ ਛੜਾਈ ਤੂੰ ਤੁਹਾਨੂੰ ਇਹ ਮੇਲਾ ਕਰਨਾ ਪਏਗਾ ਉਸ ਤੋਂ ਬਾਅਦ ਤੁਸੀਂ ਜਿੱਥੇ ਮਰਜੀ ਲਈ ਜਾਓ ਜੱਟੋ ਜ਼ਿਮੀਦਾਰੋ ਟਿਕਟਾਂ ਲਈ ਜਾਓ अच्छा चलो एक और अच्छा काम है मेरे पास सिलाई मशीनों के स्कूल में तुम्हें सुपरविजन के तौर पे लगवा देती ਕਰੋ ਬੱਚੇ ਖਰਾਬ ਇਹਨੂੰ ਲਾ ਕੇ नहीं क्यों खराब करो आप क्यों उसका साथ नहीं दे रहे 30,000 रुपया सैलरी स्टार्ट होगी करना है या नहीं करना ਨਹੀਂ ਮੈਂ ਨਹੀਂ ਕਰਨਾ ਇੰਨੇ ਥੋੜੇ ਪੈਸਿਆਂ 'ਚ ਮੇਰੇ ਤੋਂ ਐਡਵਾਂਸ ਪੁੱਛੋ ਇਹਦੇ ਕੋ ਕਿੰਨਾ ਵਾ? ਮੈਂ ਤਾਂ ਐਡਵਾਂਸ ਹੀ ਇੰਨੀ ਲੈਣੀ ਆ 30,000 'ਚ ਸਾਡਾ ਗੁਜ਼ਾਰਾ ਹੁੰਦਾ ਵਾ इतना एडवांस है आपका इनके पास ਮੈਡਮ ਜੀ 10 ਲੱਖ ਰੁਪਇਆ ਮੈਂ ਇਹਨਾਂ ਨੂੰ ਐਡਵਾਂਸ ਦਿੱਤਾ नेहा जी कोई वैकेंसी है किसी मैनेजर की ਹੈ ਜੱਟੋ ਜ਼ਿਮੀਦਾਰੋ ਲਈ ਜਾਓ ਟਿਕਟਾਂ ਇਹ ਨੀਹਾ ਜੱਟੀ ਤੁਹਾਡੇ ਮੇਲੇ 'ਚ ਪਹਿਲੀ ਵਾਰੀ ਮਾਹੀ ਆਵੇਗਾ ਮੈਂ ਬੁਲਾ ਨਾਲ ਧਰਤੀ ਸਜਾਵਾਂਗੀ ਉਹਨੂੰ ਦਿਲ ਵਾਲੇ ਰੰਗਲੇ ਪਰ ਤੇ ਬਿਠਾਵਾਂਗੀ ਲੁੱਡੀਆਂ ਪਾਉਂਦਿਆ ਪੱਕੀਆਂ ਕੁਝ ਕਹਿਣਗੀਆਂ ਅੱਖੀਆਂ ਗੋਗਾ ਕੀ ਕਰਦਾ ਇਹ ਭੰਗੜਾ ਪਾਉਂਦਾ ਪਿਆ ਬੜਾ ਕੁਝ ਕਹਿਣਗੀਆਂ ਅੱਖੀਆਂ हाय क्या हुआ ਹਾਏ ਮੈਂ ਮਰ ਗਈ ਪੱਥਰ ਮਾਰਦਾ ਆ ਫੇਰ ਕਿਸੇ ਨੇ ਬਾਹਰੋਂ ਠੀਪਾ ਮਾਰੀ ਇਹ ਠੀਪਾ ਨਹੀਂ ਉਹ ਸਾਹਮਣੇ ਕੈਮਰੇ ਵਾਲਾ ਉਹਨੇ ਥੁੱਕਿਆ ਹੀ ਫਾੜੇ ਨੂੰ ਬਹੁਤ ਹੀ ਮਜ਼ੇਦਾਰ ਵੀਡੀਓ ਸੀ ਮਤਲਬ ਇੰਨਾ ਹਾਸਾ ਆਇਆ ਢਿੱਡ ਦੁਖਣ ਲੱਗ ਪਿਆ ਹੱਸ ਕੇ ਤੇ ਗੋਗਾ ਬਾਈ ਦੀ ਐਕਟਿੰਗ ਬਹੁਤ ਹੀ ਵਧੀਆ ਤੇ ਅਲਵੇਲਾ ਸਾਹਿਬ ਦੀ ਵੀ ਐਕਟਿੰਗ ਬਹੁਤ ਵਧੀਆ ਹੈ ਗੋਗਾ ਇੱਕ ਇਹੋ ਜਿਹਾ ਬੰਦਾ ਆ ਹਰੇਕ ਮਤਲਬ ਰੋਲ ਦੇ ਵਿੱਚ ਨਾ ਉਹ 100% ਆਪਣਾ ਦਿੰਦਾ ਆ ਕਦੇ ਉਹ ਜਨਾਨੀ ਬਣ ਜੇ ਤਾਂ ਜੇ ਉਹ ਖਵਾਜਾ ਸਿਰਾ ਬਣ ਜੇ ਤਾਂ ਜੇ ਉਹ ਬਜ਼ੁਰਗ ਬਣ ਜੇ ਤਾਂ ਮਤਲਬ ਕੋਈ ਪਛਾਣ ਨਹੀਂ ਸਕਦਾ ਵੀ ਉਹਦਾ ਰੋਲ
ਵੀ ਆਪਾਂ ਕਿਹੜਾ ਉਹ ਕਰ ਰਿਹਾ ਆ, ਕੌਣ ਆ, ਕੀ ਹਿਸਾਬ ਕਿਤਾਬ ਆ, ਵੀ ਬਹੁਤ ਵਧੀਆ ਉਹਦੀ ਐਕਟਿੰਗ ਹੁੰਦੀ ਆ। ਪਰ ਜਿਹੜੀ ਇਹਨਾਂ ਦੋਨਾਂ ਦੀ ਐਕਟਿੰਗ ਦੀ ਜਾਨ ਦੋਨਾਂ ਨਾਲ ਹੀ ਪੈਂਦੀ ਹੈ, ਕਿਉਂਕਿ ਸਲੀਮ ਸਾਹਿਬ ਵੀ ਇੰਨੀਆਂ ਵਧੀਆ ਵਧੀਆ ਜੁਗਤਾਂ ਮਾਰਦੇ ਨੇ, ਤਾਂ ਹੀ ਇੰਨੀ ਕਾਮੇਡੀ ਜਿਹੜੀ ਕ੍ਰੀਏਟ ਹੁੰਦੀ ਹੈ। ਅਕਸਰ ਗੱਲ ਇਦਾਂ ਨਾ, ਇਹਨਾਂ ਦੀ ਜਿਹੜੀ ਕੈਮਿਸਟਰੀ ਹੈ ਨਾ ਦੋਨਾਂ ਦੀ, ਉਹ ਬਹੁਤ ਵਧੀਆ ਆ। ਇਹਨਾਂ ਦੀ ਅੰਡਰਸਟੈਂਡਿੰਗ ਬੜੀ ਵਧੀਆ ਆ ਕਮੇਡੀ ਕਰਦਿਆਂ ਦੀ, ਇੱਕ ਦੂਜੇ ਥੱਪੜ ਮਾਰਨਾ, ਇੱਕ ਦੂਜੇ ਨੂੰ ਜੁਗਤ ਮਾਰਨੀ, ਫਿਰ ਗੱਲ ਦੇ ਨਾਲ ਗੱਲ ਮੈਚ ਕਰਨੀ, ਇਹ ਇਹਨਾਂ ਨੂੰ ਬਹੁਤ, ਇਹ ਇੱਕ ਖੂਬੀ ਹੈ ਇਹਨਾਂ ਦੀ। ਜਿਵੇਂ ਸਾਨੂੰ ਇਹਨਾਂ ਦੀ ਵੀਡੀਓ ਬਣਾਉਂਦੇ ਥੋੜਾ ਟਾਈਮ ਹੋ ਗਿਆ, ਤੇ ਹੁਣ ਮੈਨੂੰ ਥੋੜੀ ਬਰੀਕੀਆਂ ਸਮਝ ਆਉਣ ਲੱਗ ਪਿਆ ਕਾਮੇਡੀ ਦੀਆਂ, ਜੋ ਅਲਬੇਲਾ ਸਾਹਿਬ ਪਾਉਂਦੇ ਨੇ ਇਹਦੇ ਵਿੱਚ। ਤੇ ਬਹੁਤ ਵਧੀਆ ਵੀਡੀਓ ਸੀ। ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਸਾਨੂੰ ਕਮੈਂਟਾਂ 'ਚ ਜ਼ਰੂਰ ਦੱਸਿਓ, ਤੇ ਹੋਰ ਤੁਸੀਂ ਕਿਹੜੀ ਵੀਡੀਓ ਤੇ ਰਿਐਕਸ਼ਨ ਵੀਡੀਓ ਚਾਹੁੰਦੇ ਹੋ ਸਾਨੂੰ ਇਹ ਵੀ ਜ਼ਰੂਰ ਦੱਸਿਓ। ਫਿਰ ਮਿਲਾਂਗੇ ਕਿਸੇ ਨਵੀਂ ਵੀਡੀਓ ਨਾਲ। ਸਤਿ ਸ਼੍ਰੀ ਅਕਾਲ।